ਉਧਰ ਕਹਿੰਦੇ ਕਿ ਕਰਜ਼ਾ ਲੈਣ ਦੀ ਜਿਹੜੀ ਹੱਦ ਸੀ ਪੰਜਾਬ ਦੀ, ਉਹ ਕੇਂਦਰ ਨੇ ਕੱਟ ਦਿੱਤੀ ਹੈ। ਥੋੜੀ ਕਟੌਤੀ, ਥੋੜੀ ਨਹੀਂ ਭਾਰੀ ਕਟੌਤੀ ਕਰਤੀ ਹੈ, ਤੇ ਨਵੇਂ-ਨਵੇਂ ਐਂਗਲ ਸਾਹਮਣੇ ਆ ਰਹੇ ਨੇ ਇਸ 'ਚ ਹੁਣ। ਮੈਂ ਆਖਿਆ ਵੀ ਆਪਣਾ ਤੇ ਸੂਬਾ ਜਿਹੜਾ ਹੈ ਨਾ, ਉਹ ਮਤਲਬ ਕਿ ਚੱਲਦਾ ਹੀ ਕਰਜ਼ੇ ਤੇ ਆ। ਤੇ ਉਹ ਇੱਕ ਨਾ ਗੀਤ ਸੀ, ਅਦਰਵਾਈਜ਼ ਨਾ ਲੈਣਾ, ਥੋੜਾ ਲਾਈਟ ਮੋਡ 'ਚ, ਕਿ ਕਿਤੇ ਛੱਡ ਜੀ ਨਾ ਕਹਿ ਕੇ ਅਮਲੀ ਤੇਰਾ ਕਾਰਡਾਂ ਤੇ ਯਾਰ ਚੱਲਦਾ। ਤਾਂ ਗੱਲ ਇਹ ਆ ਕਿ ਭਾਈ ਇਹ ਇਸ ਵੇਲੇ ਸਾਡੀ ਹਾਲਤ ਐਸੀ ਹੀ ਹੈ ਕਿ ਭਾਈ ਜਿਵੇਂ ਕਾਰਡਾਂ ਤੇ ਚੱਲਦਾ ਹੈ ਨਾ ਯਾਰ, ਕਿ ਅਸੀਂ ਚੱਲ ਹੀ ਕਰਜ਼ੇ ਤੇ ਰਹੇ, ਸਾਡਾ ਸੂਬਾ ਕਰਜ਼ੇ ਤੇ ਚੱਲ ਰਿਹਾ। ਇਹ ਰਿਐਲਿਟੀ ਹੈ। ਅੱਛਾ, ਜਿਹੜੀ ਚੀਜ਼ ਤੇ ਆਪਾਂ ਚੱਲਦੇ ਹੋਈਏ, ਮੰਨ ਲਓ ਫਰਜ਼ ਕਰੋ, ਇੱਕ ਮਿਸਾਲ ਤੇ ਭੈੜੀ ਜੀ ਆ ਕਿ ਅਮਲੀ ਦਾ ਅਮਲ ਨਾ ਮਿਲੇ ਤਾਂ ਗਿਆ ਕੰਮ। ਤੇ ਜੇ ਕਰਜ਼ੇ ਦੀ ਫੌੜੀ ਸਾਡੇ ਸੂਬੇ ਚੋਂ ਮਤਲਬ ਕਿ ਨਿਕਲ ਜਾਏਗੀ ਤੇ ਫਿਰ ਗਿਆ ਕੰਮ। ਤਾਂ ਗੱਲ ਇਹ ਆ ਕਿ ਇਹ ਜੋ ਝਟਕਾ ਦਿੱਤਾ ਗਿਆ ਕਿ ਵਿੱਤੀ ਵਰਾ, ਜਿਸਨੂੰ ਆਪਾਂ ਫਾਈਨੈਂਸ਼ੀਅਲ ਈਅਰ ਕਹਿੰਦੇ ਆ, ਕਿ ਉਹਦੇ ਵਿੱਚ ਜਿਹੜੀ ਇਹਨਾਂ ਨੂੰ ਲਿਮਟ ਮਿਲੀ ਸੀਗੀ, ਉਹ ਤੁਸੀਂ ਟ੍ਰਿਬਿਊਨ 'ਚ ਵੀ ਅੱਜ ਦੇਖੀ ਹੋਣੀ ਹੈ, ਸ਼ਾਇਦ 51,176 ਕਰੋੜ ਦੀ ਸੀਗੀ, ਤਾਂ ਉਸਨੂੰ ਕੱਟ ਕਰਕੇ 38,362 ਕਰੋੜ ਦਾ ਮਤਲਬ ਕਿ ਨਿਰਧਾਰਨ ਕੀਤਾ ਗਿਆ। ਪਰ ਜਿਹੜੀ ਮਨਜ਼ੂਰੀ ਮਿਲੀ, ਮਤਲਬ ਕਿ 9 ਮਹੀਨਿਆਂ ਦਾ, ਉਸੇ ਹਿਸਾਬ ਨਾਲ 38,362 ਕਰੋੜ ਦਾ ਹੋ ਗਿਆ ਨਾ, 3 ਮਹੀਨੇ ਕੱਢ ਦਿਓ, ਤਾਂ ਪਰ ਜਿਹੜੀ ਮਨਜ਼ੂਰੀ ਮਿਲੀ ਉਹ ਕੇਵਲ ਤੇ ਕੇਵਲ 21,905 ਕਰੋੜ ਦੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਖੱਪਾ ਸਾਬਤ ਹੋ ਗਿਆ ਨਾ, ਯਾਨੀ 16,477, ਯਾਨੀ ਪੌਣੇ 17,000 ਕਰੋੜ ਦਾ। ਤਾਂ ਪੌਣੇ 17,000 ਕਰੋੜ ਜਿਹੜਾ ਸੂਬਾ ਪਹਿਲਾਂ ਹੀ ਆਰਥਿਕ ਤੌਰ ਤੇ ਬਿਮਾਰੂ ਆ, ਉਹਦੇ ਵਾਸਤੇ ਤੇ ਬਹੁਤ ਵੱਡਾ ਝਟਕਾ ਹੈ। ਇਹ ਦੱਸਦੇ ਆ ਕਿ ਦੇਖੋ ਇਹਦੇ ਵਿੱਚ ਜੋ ਮਤਲਬ ਕਿ ਐਂਗਲ ਦਿੱਤਾ ਜਾ ਰਿਹਾ ਹੈ ਕਿ ਦਰਅਸਲ ਇਹ ਅਸਲ ਦੇ ਵਿੱਚ ਜੋ ਬਿਜਲੀ ਸਬਸਿਡੀ ਦਾ ਮਾਮਲਾ ਹੈ ਨਾ, ਕਿ 31 ਮਾਰਚ 2024 ਤੱਕ ਬਿਜਲੀ ਸਬਸਿਡੀ ਦਾ ਜਿਹੜਾ ਇਹਨਾਂ ਨੇ ਬਿੱਲ ਪੇ ਕਰਨਾ ਸੀਗਾ, ਉਹਦੇ ਵੀ ਇੱਕ ਕਾਰਨ ਬਣਿਆ। ਮਤਲਬ ਕਿ ਸਾਰੀਆਂ ਚੀਜ਼ਾਂ ਕਾਊਂਟ ਕੀਤੀਆਂ ਜਾਂਦੀਆਂ ਕਿ ਤੁਸੀਂ ਸਬਸਿਡੀ ਦਾ ਬਿੱਲ ਕਿੰਨਾ ਪੈਂਡਿੰਗ ਕਰਦੇ ਹੋ, ਇਹ ਹੈ ਵਾਹ ਹੈ। ਹਾਲਾਂਕਿ ਪੰਜਾਬ ਦੇ ਬਜਟ ਦੇ ਅਨੁਸਾਰ ਚਾਲੂ ਵਿੱਤੀ ਸਾਲ ਦੇ ਵਿੱਚ 49,900 ਕਰੋੜ ਰੁਪਏ ਦੇ ਕਰਜ਼ ਲੈਣ ਦੀ ਗੱਲ ਕਹੀ ਗਈ ਸੀ। ਮਤਲਬ ਕਿ ਇਹਨਾਂ ਨੇ ਪਹਿਲਾਂ ਹੀ ਆਪਣੀ ਬੈਲੈਂਸ ਸ਼ੀਟ, ਯਾਨੀ ਜੋ ਇਹਨਾਂ ਦਾ ਬਜਟ ਸੀ, ਉਹਦੇ ਵਿੱਚ 49,900 ਕਰੋੜ, ਲਗਭਗ 50,000 ਕਰੋੜ ਜਿਹੜਾ ਸੀਗਾ, ਉਹ ਕਰਜ਼ਾ ਲੈਣ ਦਾ ਪਹਿਲਾਂ ਹੀ ਇਹਨਾਂ ਨੇ ਆਪਦਾ ਨੁਕਤਾ ਪਾ ਦਿੱਤਾ ਪੰਜਾਬ। ਪਰ 31 ਮਾਰਚ 2026 ਤੱਕ ਕੁੱਲ ਕਰਜ਼ ਹੈ ਜਿਹੜਾ, ਉਹ ਆਪਦਾ ਕਰਾ ਬੈਠੇਗਾ ਲਗਭਗ 4.25 ਲੱਖ। ਇਹ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਬਣੀ ਪਈ ਆ। ਸੋ ਗੱਲ ਇਹ ਆ ਕਿ ਦੇਖੋ, ਪਹਿਲੀ ਗੱਲ ਤੇ ਅਸੀਂ ਆਲੋਚਨਾ ਕਰਦੇ ਆ, ਆਪਣੀ ਸਰਕਾਰ ਦੀ ਆਲੋਚਨਾ ਕਰਾਂਗੇ ਅਸੀਂ, ਇਹਦੇ 'ਚ ਕੋਈ ਸ਼ੱਕ ਨਹੀਂ ਗੁਰਪ੍ਰੀਤ ਜੀ, ਕਿ ਸਬਸਿਡੀ, ਪਹਿਲੀ ਗੱਲ ਮੈਂ ਤੁਹਾਨੂੰ ਕੀ ਕਹਿੰਦਾ ਸੀਗਾ, ਦੇਖੋ ਕਈ ਲੋਕ ਮੈਨੂੰ ਸਬਸਿਡੀ ਵਿਰੋਧੀ ਪੇਸ਼ ਕਰਦੇ ਆ ਕਿ ਮੈਂ ਸਬਸਿਡੀ ਵਿਰੋਧੀ ਹਾਂ। ਮੈਂ ਸਬਸਿਡੀ ਦਾ ਵਿਰੋਧੀ ਨਹੀਂ ਹਾਂ, ਮੈਂ ਸਬਸਿਡੀ ਦੇ ਬਹਾਨੇ ਹੁੰਦੀ ਲੁੱਟ ਦਾ ਵਿਰੋਧੀ ਹਾਂ, ਬਹੁਤ ਵੱਡਾ। ਕਿ ਦੇਖੋ ਇਸ ਦੇ ਵਿੱਚ ਰਿਫਾਰਮਸ ਲਿਆ ਕੇ ਅਸੀਂ ਜੇ ਮੰਨ ਲਓ 5-7 ਹਜ਼ਾਰ ਕਰੋੜ ਰੁਪਈਆ ਵੀ ਘੱਟ ਕਰ ਲਈਏ, ਤਾਂ ਬਹੁਤ ਹੱਦ ਤੱਕ ਅਸੀਂ ਇੱਕ ਤਰ੍ਹਾਂ ਨਾਲ ਇਦਾਂ ਹੋ ਜਾਏਗਾ ਕਿ ਸਬਸਿਡੀ ਜਿਹੜੀ ਦਿੰਦੇ ਆ ਪਾਵਰਕਾਮ ਨੂੰ, ਉਹ ਸਮੇਂ ਸਿਰ ਚੁਕਾ ਦਿਆ ਕਰਾਂਗੇ। ਮਤਲਬ ਸਾਡੀ ਸਬਸਿਡੀ ਵਧੇਗੀ ਨਹੀਂ, ਉਲਟਾ ਅਸੀਂ ਸਬਸਿਡੀ ਜਿਹੜੀ ਆ ਆਸਾਨੀ ਦੇ ਨਾਲ ਚੁਕਾ ਦਿਆ ਕਰਾਂਗੇ, ਤਾਰ ਦਿਆ ਕਰਾਂਗੇ। ਹੁਣ ਜਿਵੇਂ ਇਹ ਕਾਰਨ, ਇੱਕ ਮੈਨੂੰ ਪਤਾ ਲੱਗਿਆ ਕਿ ਇਹ ਐਂਗਲ ਦਿੱਤਾ ਜਾ ਰਿਹਾ ਕਿ ਦਰਅਸਲ ਕੀ ਹੈ ਕਿ ਇਹਨਾਂ ਨੇ ਸਬਸਿਡੀ ਦਾ ਜਿਹੜਾ ਆਪਦਾ ਬੈਲੈਂਸ ਜਿਹੜਾ ਸੀ ਕਲੀਅਰ ਨਹੀਂ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਬੁਨਿਆਦੀ ਸਮੱਸਿਆ ਸਾਡੀ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿ ਲਾਇਬਿਲਟੀਜ਼ ਇੰਨੀਆਂ ਹੋਣਗੀਆਂ ਕਿ ਸਮੇਂ ਸਿਰ ਤੁਸੀਂ ਕੋਈ ਕਰਜ਼ਾ ਇਧਰੋਂ ਅਦਾ ਨਹੀਂ ਕੀਤਾ, ਕੋਈ ਉਧਰੋਂ ਵਿਆਜ ਅਦਾ ਨਹੀਂ ਕੀਤਾ, ਤੇ ਉਹ ਤੁਹਾਡੀ ਕੈਪ ਜਿਹੜੀ ਉਹ ਲੱਗ ਜਾਏਗੀ। ਇਹ ਸਮੱਸਿਆ ਅਸੀਂ ਕਈ ਸਾਲਾਂ ਤੋਂ ਸਰ ਇਹ 2-3 ਨੁਕਤਿਆਂ ਤੇ ਰੋਂਦੇ ਆ ਰਹੇ ਸੀ, ਪਿੱਟਦੇ ਆ ਰਹੇ ਸੀ ਕਿ ਤੁਸੀਂ ਆਪਣਾ ਇੱਕ ਤੇ ਪੈਸੇ ਧੇਲੇ ਵਾਲਾ ਰਿਫਾਰਮ ਲਿਆਓ, ਯਾਨੀ ਸਬਸਿਡੀ ਵੀ ਵਿੱਚ ਆ ਗਈ, ਇੱਕ ਪੁਲਿਸ ਰਿਫਾਰਮ ਲੈ ਕੇ ਆਓ, ਇੱਕ ਵਾਈਟ ਪੇਪਰ ਲੈ ਕੇ ਆਓ, ਤੁਹਾਨੂੰ ਲਿਆਉਣਾ ਪਏਗਾ ਆਪਦੀ ਆਰਥਿਕਤਾ ਤੇ। ਸੋ ਇਹ ਸਾਰੀਆਂ ਚੀਜ਼ਾਂ ਅੱਜ ਸਾਨੂੰ ਇੰਨਾ ਜ਼ਿਆਦਾ ਚਿੰਤਾਤੁਰ ਕਰਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਦਿਨ ਅਸੀਂ ਉੱਠੀਏ ਤੇ ਇਹ ਹੱਥ ਖੜੇ ਕਰ ਗਏ ਮਿਲ ਕਿ ਹਾਂ ਭਾਈ ਸਾਡੇ ਤੋਂ ਸੂਬਾ ਨਹੀਂ ਚੱਲਦਾ, ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ, ਉਹ ਹਾਲ ਨਾ ਬਣੇ ਸਾਡਾ। ਤਾਂ ਇਸ ਕਰਕੇ ਇਹ ਕਾਫੀ ਅਹਿਮ ਹੋ ਜਾਂਦਾ। ਹਾਲਾਂਕਿ ਮੈਂ ਇਸ ਹੱਕ ਦੇ ਵਿੱਚ ਵੀ ਹਾਂ ਕਿ ਸਾਨੂੰ ਦੂਸਰੇ ਪੱਖ ਤੋਂ ਵੀ ਲੈਣਾ ਪਊਗਾ ਕਿ ਭਾਜਪਾ ਕੁਝ ਗੈਰ ਭਾਜਪਾ ਸ਼ਾਸਤ ਸੂਬਿਆਂ ਦੇ ਨਾਲ ਜ਼ਿਆਦਾ ਹੀ ਵਧੀਕੀ ਕਰ ਰਹੀ ਹੈ, ਜ਼ਿਆਦਾ ਹੀ ਧੱਕਾ ਕਰ ਰਹੀ ਆ। ਚਲੋ ਇਹ ਕੈਪ ਦਾ ਮਸਲਾ ਹੋ ਸਕਦਾ ਕਿ ਇਸ ਕੈਪ ਨੂੰ ਫਿਰ ਖੋਲ ਦੇਣ, ਪਰੰਤੂ ਸਾਡਾ RDF ਦਾ
ਜੁੜਦਾ ਪੈਸਾ ਮੇਰੇ ਖਿਆਲ ਦੇ ਨਾਲ 10-12 ਹਜ਼ਾਰ ਕਰੋੜ ਦਾ ਚਲਾ ਗਿਆ। ਮੰਡੀਕਰਨ ਢਾਂਚਾ ਸਾਡਾ ਜਿਹੜਾ ਚਰਮਰਾ ਰਿਹਾ, ਡਿਗਮਗਾ ਰਿਹਾ, ਤਾਂ ਉਹਦੇ ਵਾਸਤੇ ਸਾਡਾ ਜਿਹੜਾ ਪੈਸਾ ਉਹ ਕਿਸ ਵਾਚ ਰੱਖਿਆ, ਇਹ ਵੀ ਤੇ ਪਤਾ ਲੱਗੇ ਨਾ। ਯਾਨੀ ਕੁੱਲ ਮਿਲਾ ਕੇ ਵੀ ਕਹਿ ਸਕਦੇ ਹਾਂ ਕਿ ਸ਼ਾਇਦ ਪੋਲੀਟੀਕਲ ਐਂਗਲ ਇਸ ਪੱਖ ਤੋਂ ਸਾਨੂੰ ਦੇਖਣਾ ਪਊਗਾ ਕਿ 2027 ਦੇ ਵਿੱਚ ਭਾਜਪਾ ਵੀ ਇੱਥੇ ਬਹੁਤ ਵੱਡੀ ਦਾਅਵੇਦਾਰੀ ਪੇਸ਼ ਕਰਨ ਜਾ ਰਹੀ ਆ। ਸ਼ਾਇਦ ਉਹਨੂੰ ਲੱਗਦਾ ਕਿ ਜੇ ਇਹਨਾਂ ਦੇ ਕੋਲ ਆਂਦੇ ਹੁੰਦੇ ਨਾ ਬੋਝੇ ਚ ਨਾ ਗਾਜਰਾਂ ਤੇ ਲਾਹੌਰ ਦੇ ਸ਼ੌਕੀਨ, ਜੇ ਇਹਨਾਂ ਦੇ ਬੋਝਿਆਂ ਚੋਂ ਗਾਜਰਾਂ ਹੀ ਕੱਢ ਦਈਏ ਤੇ ਫਿਰ ਆਪੇ ਇਹਨਾਂ ਦੀ ਸ਼ੌਕੀਨੀ ਫੋਕੀ ਕੀ ਕਰੂਗੀ। ਸਮਝਦੇ ਹੋ ਨਾ ਤੁਸੀਂ, ਇਹਨਾਂ ਕੋਲ ਜੇ ਪੈਸਾ ਹੀ ਨਾ ਹੋਇਆ ਤੇ ਲਾਉਣਗੇ ਕਿੱਥੋਂ, ਵਿਕਾਸ ਕਾਰਜ ਕਾਹਦੇ ਕਰਨਗੇ। ਜੀ ਇਹ ਇੱਕ ਚੰਗਾ ਬਹਾਨਾ ਵੀ ਮਿਲ ਜੂ ਇਹਨਾਂ ਨੂੰ ਅਗਲੇ 5 ਸਾਲ ਦੇ ਲਈ ਲੋਕਾਂ ਤੋਂ ਵੋਟਾਂ ਮੰਗਣ ਦਾ। ਭਾਈ ਅਸੀਂ ਤਾਂ 5 ਸਾਲ ਕੇਂਦਰ ਨਾਲ ਹੀ ਲੜਦੇ ਰਹੇ, ਕੰਮ ਤਾਂ ਸਾਡੇ ਤੋਂ ਹੋਇਆ ਹੀ ਨਹੀਂ, ਕੰਮ ਅਸੀਂ ਹੁਣ ਕਰਾਂਗੇ, ਸਾਨੂੰ ਪਤਾ ਲੱਗ ਗਿਆ ਪੈਸੇ ਲੈਣੇ ਕਿੱਦਾਂ ਨੇ। ਦੂਜੀ ਗੱਲ ਇਹ ਵੀ ਹੈ ਤੁਸੀਂ ਇਸ ਚੀਜ਼ ਦੀ ਆਬਜ਼ਰਵੇਸ਼ਨ ਕਰ ਰਹੇ ਹੋ ਕਿ ਉਹਨਾਂ ਨੂੰ ਆਈਡੀਆ ਦੇ ਰਹੇ ਹੋ ਬਣਾ ਕੇ? ਆਪਣੀ ਆਬਜ਼ਰਵੇਸ਼ਨ ਹੈ, ਕਿਉਂਕਿ ਇਹਨਾਂ ਨੂੰ ਪਰਿਸਥਿਤੀ ਕੀ ਕਹਿੰਦੇ ਹੁੰਦੇ ਨੇ ਕਿ ਮੁਸ਼ਕਲ ਨੂੰ ਇਹਨਾਂ ਨੂੰ ਹਾਂਜੀ ਆਪਣੇ ਤਬਦੀਲ ਕਰਨਾ ਨਾ ਆਪਣੇ ਮੌਕੇ ਦੇ ਵਿੱਚ ਬਹੁਤ ਚੰਗੀ ਤਰ੍ਹਾਂ, ਮੁਸ਼ਕਲ ਨੂੰ ਮੌਕਾ ਬਣਾਉਣਾ ਆਉਂਦਾ ਹੈ ਇਹਨਾਂ ਨੂੰ ਤੇ ਬਣਾ ਵੀ ਲੈਂਦੇ ਨੇ। ਤੇ ਕਈ ਵਾਰੀ ਇਹਨਾਂ ਦਾ ਮੌਕਾ ਮੁਸ਼ਕਲ ਵੀ ਬਣ ਜਾਂਦਾ ਇਹਨਾਂ ਲਈ, ਉਹ ਵੀ ਗੱਲ ਦੇਖਦੇ ਆ। ਇੱਕ ਛੋਟਾ ਜਿਹਾ ਐਂਗਲ ਇੱਥੇ ਤੁਸੀਂ ਹੋਰ ਸ਼ੋਇਆ, ਮੈਂ ਚਾਹੂੰਗਾ ਇਸ ਤੇ ਵੀ ਜ਼ਰੂਰ ਚਾਨਣਾ ਪਾਇਓ। ਤੁਸੀਂ ਇਹ ਤਾਂ ਕਹੀ ਜਾਂਦੇ ਹੋ ਕੇਂਦਰ ਨੂੰ ਕਿ ਕੇਂਦਰ ਧੱਕਾ ਕਰਦਾ ਹੈ, ਕੱਟ ਲਾਉਂਦਾ ਹੈ, ਕੈਪ ਲਾਉਂਦਾ ਹੈ, ਸਾਰੀਆਂ ਚੀਜ਼ਾਂ ਕਰਦਾ ਹੈ, ਪਰ ਜਦੋਂ ਤੁਹਾਨੂੰ ਕੇਂਦਰ ਕਹਿੰਦਾ ਕਿ ਆ ਭਾਈ ਮਤਾ ਪਾਉਣਾ ਤੁਸੀਂ ਆਪਣੀ ਵਿਧਾਨ ਸਭਾ ਦੇ ਵਿੱਚ, ਤੁਸੀਂ ਅੱਜ ਤੱਕ ਆਨਾਕਾਨੀ ਨਹੀਂ ਕੀਤੀ, ਪਹਿਲਾਂ ਆਉਂਦਾ ਤੁਹਾਡੇ ਤੋਂ ਬਾਅਦ ਚੋਂ ਹੈ ਤੇ ਪਤਾ ਤੁਸੀਂ ਪਹਿਲਾਂ ਪਾ ਦਿੰਦੇ ਹੋ। ਆ ਜਿਹੜਾ ਵਾਟਰ ਪ੍ਰੀਵੈਂਸ਼ਨ ਐਕਟ 1974 ਵਾਲਾ, ਉਸ ਤੇ ਕੁਝ ਨਹੀਂ ਬੋਲੇ, ਉਧਰ ਉਹਨਾਂ ਨੇ ਨਵੰਬਰ ਚ ਕਰ ਲਿਆ ਸੀ, ਇਹਨਾਂ ਨੇ ਪਿਛਲੇ ਮਹੀਨੇ ਉਹਨੂੰ ਪਾਸ ਕਰ ਲਿਆ। ਏਦਾਂ ਦੀਆਂ ਚੀਜ਼ਾਂ ਤੇ ਵੀ ਤਾਂ ਤੁਸੀਂ ਬੋਲੋ ਭਾਈ ਸਾਡਾ ਆਪਣਾ ਹੱਕ ਹੈ, ਸਾਨੂੰ GST ਨੂੰ ਕਿਵੇਂ ਚਲਾਉਣਾ ਹੈ ਉਹ ਸਾਡਾ ਹੱਕ ਹੈ, ਕਿਵੇਂ ਕਰਨਾ ਹੈ। ਉੱਥੇ ਤਾਂ ਇਹ ਮੱਥਾ ਟੇਕ ਦਿੰਦੇ ਨੇ, ਲਓ ਭਾਈ ਅਸੀਂ ਤੁਹਾਡੇ ਹੀ ਆ, ਜਿੱਦਾਂ ਕਰਾਉਣਾ ਕਰਾ ਲਓ। ਦੱਸਿਓ ਜਰਾ ਇੱਥੇ ਪਾਇਓ ਮਾੜਾ ਜਿਹਾ। ਨਹੀਂ ਬਿਲਕੁਲ ਸਰ, ਜੇ ਮੱਥਾ ਵੀ ਟੇਕਣਾ ਹੈ ਤੇ ਗੱਲ ਇਹ ਆ, ਆਂਦੇ ਹੁੰਦੇ ਕਿ ਘੁੰਡ ਵੀ ਕੱਢਣਾ ਤੇ ਕਲਿੱਪ ਵੀ ਵਿਖਾਉਣਾ, ਤੇ ਜਾਂ ਤੇ ਫਿਰ ਬਿਲਕੁਲ ਹੀ ਬਗਲਗੀਰ ਹੋ ਜਾਓ, ਉਹਨਾਂ ਦੇ ਨਾਲ ਮਿਲ ਕੇ ਚਲੋ, ਤੁਹਾਨੂੰ ਕੁਛ ਨਾ ਕੁਛ ਸੈੱਟ ਕਰ ਦੇਣਗੇ, ਫਿਰ ਹੋਰ ਕੀ ਆ। ਠੀਕ ਹੈ ਨਾ ਜੀ। ਸੋ ਗੱਲ ਇਹ ਹੈ ਕਿ ਇਹਨਾਂ ਨੇ ਤੇ RDF ਦੇ ਮਾਮਲੇ ਦੇ ਵਿੱਚ ਵੀ ਕੁਝ ਚੀਜ਼ਾਂ ਜੋ ਉਹਨਾਂ ਨੇ ਕਹੀਆਂ ਸੀ ਘਟਾ ਦਿੱਤੀਆਂ ਸੀ ਇਹਨਾਂ ਨੇ, ਯਾਨੀ ਰੇਟ ਸ਼ੇਟ ਜਿਹੜੇ ਸੀਗੇ ਘਟਾਏ ਸੀਗੇ, ਇਹ ਮੰਨ ਲੈਂਦੇ ਆ। ਪਰ ਗੱਲ ਇਹ ਆ ਕਿ ਇਹ ਤੇ ਉਹਨਾਂ ਦੇ ਹਿਸਾਬ ਨਾਲ ਚੱਲਣ ਵਾਸਤੇ ਸ਼ਾਇਦ ਤਿਆਰ ਹੋਣਗੇ, ਪਰ ਉਹ ਇਹਨਾਂ ਦੇ ਹਿਸਾਬ ਨਾਲ ਚੱਲਣ ਵਾਸਤੇ ਤਿਆਰ ਹੋਣ, ਐਸਾ ਨਹੀਂ ਨਾ ਹੋ ਸਕਦਾ। ਉਹ ਮਤਲਬ ਕਿ ਜੋ ਕਰਨਗੇ ਆਪਦੇ ਹਿਸਾਬ ਨਾਲ ਕਰਨਗੇ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ ਵਾਸਤੇ, ਜਿਵੇਂ ਆਪਾਂ ਕਈ ਵਾਰ ਕਿਆਫਾ ਲਾਉਂਦੇ ਆ ਕਿ ਕੋਈ ਵੱਡਾ ਫੈਸਲਾ ਲੈ ਲੈਣ, ਉਹ ਆਰਥਿਕਤਾ ਨਾਲ ਵੀ ਜੁੜਿਆ ਹੋ ਸਕਦਾ, ਕੋਈ ਪੈਕੇਜ ਵਗੈਰਾ ਦੇ ਦੇਣ, ਪਰ ਉਹ ਡਾਇਰੈਕਟਲੀ ਦੇਊਗੇ, ਇਹਨਾਂ ਦੇ ਥਰੂ ਨਹੀਂ ਦੇਊਗੇ। ਹਾਂਜੀ ਉਹੀ ਗੱਲ ਹੈ ਨਾ ਫਿਰ ਮਿੰਟੂ ਜੀ, ਉਹ ਫਿਰ ਰਾਹ ਹੋਰ ਹੋ ਜਾਣਾ ਉਹਨਾਂ ਨੇ, ਉਹੀ ਰਾਹ ਤਾਂ ਉਹਨਾਂ ਨੇ ਵਰਤਣਾ ਹੈ ਵੀ ਭਾਈ ਆਪਾਂ ਵੀ ਤਾਂ ਵੋਟਾਂ ਬਟੋਰਨੀਆਂ ਨੇ,